ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਲਹਿੰਦੇ ਪੰਜਾਬ ਦੇ ਇੱਕ ਨਵੇਂ ਪਿੰਡ ਦੇ ਨਾਲ ਅੱਜ ਹਾਜ਼ਰ ਹਾਂ। ਇਹ ਹੈ ਚੱਕ ਨੰਬਰ 9 KB ਸੌਆਂ ਵਾਲਾ। ਲਹਿੰਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਦਰਿਆ ਸਤਲੁਜ ਦੇ ਕਿਨਾਰੇ ਤੇ ਆਬਾਦ ਇਹ ਪਿੰਡ ਚੱਕ ਨੰਬਰ 9 KB ਇਹਨੂੰ ਸੌਆਂ ਵਾਲਾ ਆਖਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਅਕਸਰੀਅਤ ਨਾਲ ਸੌ ਕੌਮ ਆਬਾਦ ਹੈ। ਮਿੱਤਰੋ, ਸਨ 47 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਵੀ ਹਿੰਦੂ ਤੇ ਸਿੱਖ ਤੇ ਮੁਸਲਮਾਨ ਰਲ ਕੇ ਵਸਦੇ ਸਨ, ਲੇਕਿਨ 47 ਦੀ ਵੰਡ ਵੇਲੇ ਉਹ ਲੋਕ ਉੱਠ ਕੇ ਸਰਹੱਦ ਪਾਰ ਚਲੇ ਗਏ। ਇੱਥੇ ਸਿਰਫ ਮਕਾਮੀ ਲੋਕ ਰਹਿ ਗਏ ਔਰ ਕਾਫੀ ਸਾਰੇ ਮਕਾਮੀ ਲੋਕ ਦੂਸਰੇ ਜ਼ਿਲ੍ਹਿਆਂ ਦੇ ਵਿੱਚੋਂ ਉੱਠ ਕੇ ਵੀ ਇੱਥੇ ਆ ਕੇ ਆਬਾਦ ਹੋ ਗਏ। ਉਹ ਸਾਰੇ ਲੋਕ ਹੀ ਹੁਣ ਕਾਸ਼ਤਕਾਰੀ ਕਰਦੇ ਨੇ। ਥੋੜਾ ਥੋੜਾ ਰਕਬਾ ਸਾਰਿਆਂ ਕੋਲੇ, ਹਰੇ ਭਰੇ ਖੇਤਾਂ ਦੇ ਦਰਮਿਆਨ ਆਬਾਦ ਇਹ ਪਿੰਡ ਬੜਾ ਹੀ ਖੂਬਸੂਰਤ ਹੈ। ਸੜਕ ਦੇ ਕਿਨਾਰੇ ਤੇ ਆਬਾਦ ਇਹ ਪਿੰਡ, ਜਦੋਂ ਇਸ ਪਿੰਡ ਤੋਂ ਬਾਹਰ ਨਿਕਲੀਏ ਤਾਂ ਨਾਲ ਹੀ ਜਨਾਜ਼ਗਾਹ ਦੀ ਬਿਲਡਿੰਗ ਆ ਜਾਂਦੀ ਏ। ਉਸ ਤੋਂ ਅੱਗੇ ਨਿਕਲੀਏ ਤੇ ਮੁੰਡਿਆਂ ਵਾਸਤੇ ਇੱਕ ਮਿਡਲ ਸਕੂਲ ਹੈ, ਜਿਹੜਾ ਕੁਝ ਅਰਸਾ ਪਹਿਲੇ ਹਾਈ ਸਕੂਲ ਹੁੰਦਾ ਸੀ, ਫਿਰ ਤਨਜ਼ਲੀ ਦਾ ਸ਼ਿਕਾਰ ਹੋ ਕੇ ਫਿਰ ਮਿਡਲ ਹੋ ਗਿਆ। ਅੱਜ ਕੱਲ ਇਹ ਮਿਡਲ ਦੇ ਤੌਰ ਤੇ ਚੱਲ ਰਿਹਾ, ਬੱਚੇ ਇੱਥੇ ਪੜ੍ਹਦੇ ਨੇ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕੁੜੀਆਂ ਦਾ ਵੀ ਇੱਕ ਸਕੂਲ ਹੈ ਜਿੱਥੇ ਬੱਚੀਆਂ ਤਾਲੀਮ ਹਾਸਲ ਕਰਦੀਆਂ ਨੇ। ਇਸ ਪਿੰਡ ਦਾ ਲਿਟਰੇਸੀ ਰੇਟ 80 ਤੋਂ ਕੁਝ ਜ਼ਿਆਦਾ ਹੈ। ਮਿੱਤਰੋ, ਇਹ ਤਾਰੀਖੀ ਪਿੰਡ ਪਾਕਪਤਨ ਜ਼ਿਲ੍ਹਾ ਤੋਂ ਲਹਿੰਦੇ ਪਾਸੇ ਤਕਰੀਬਨ 25 ਕਿਲੋਮੀਟਰ ਦੇ ਫਾਸਲੇ ਤੇ ਆਬਾਦ ਹੈ। अस्सलाम वालेकुम जी। मियाँ जी, की नाम है? मोहम्मद अली। कौम जी? सौ। ये ਚੱਕ ਦਾ ਕੀ ਨਾਮ ਹੈ? 9 KB ਸੌਆਂ ਵਾਲਾ। ਇਸ ਪਿੰਡ ਦੀ ਆਬਾਦੀ ਕਿੰਨੀ ਹੈ? आबादी है 40 ਮੁਰੱਬਿਆਂ ਦਾ ਚੱਕ। ਮਿੱਤਰੋ, ਮਾਲ ਡੰਗਰ ਨਾਲ ਪਿਆਰ ਕਰਨ ਵਾਲੇ ਇਹ ਲੋਕ ਆਪਣੇ ਘਰਾਂ ਦੇ ਵਿੱਚ ਆਪਣੇ ਡੇਰਿਆਂ ਤੇ ਮਾਲ ਮਵੇਸ਼ੀ ਪਾਲਦੇ ਨੇ, ਸਾਂਭਦੇ ਨੇ, ਦੁੱਧ ਵੀ ਵੇਚਦੇ ਨੇ ਤੇ ਖੁਦ ਵੀ ਪੀਂਦੇ ਨੇ। ਮਿੱਤਰੋ, ਅਗਰ ਇਹਦੇ ਮਹੱਲੇ ਵਕੂਹ ਦੀ ਗੱਲ ਕਰੀਏ ਤੇ ਇਹਦੇ ਨਾਲ ਕਰਤਾਰਪੁਰ ਗੰਦੀਆਂ ਪਿੰਡ ਆਬਾਦ ਏ ਤੇ 8 KB ਆਬਾਦ ਏ, 10 KB ਵੀ ਆਬਾਦ ਏ। ਇਹਨਾਂ ਸਾਰੇ ਪਿੰਡਾਂ ਨੂੰ ਇੱਕ ਹੀ ਸੜਕ ਲੱਗਦੀ ਏ ਜਿਹੜੀ ਕਰਮਾਂ ਵਾਲੇ ਚੌਕ ਤੋਂ ਆਂਦੀ ਏ। ਮਿੱਤਰੋ, ਇਸ ਪਿੰਡ ਦੇ ਬਿਲਕੁਲ ਦਰਮਿਆਨ ਦੇ ਵਿੱਚ ਇੱਕ ਮਰਕਜ਼ੀ ਜਾਮਿਆ ਮਸਜਿਦ ਹੈ ਜਿਹੜੀ ਕਿ ਬੜੀ ਹੀ ਖੂਬਸੂਰਤੀ ਨਾਲ ਬਣੀ ਹੋਈ ਹੈ। ਸਾਰੇ ਪਿੰਡ ਦੇ ਲੋਕ ਇੱਥੇ ਆ ਕੇ ਨਮਾਜ਼ ਪੜ੍ਹਦੇ ਨੇ ਔਰ ਇੱਥੇ ਇੱਕ ਨਾਤ ਕੌਂਸਲ ਵੀ ਹੈ ਜਿੱਥੇ ਸਾਲਾਨਾ ਮਹਿਫਲ ਨਾਤ ਵੀ ਮੁਨੱਕਦ ਕਰਵਾਈ ਜਾਂਦੀ ਹੈ। ਮਿੱਤਰੋ, ਇਸ ਪਿੰਡ ਦੇ ਬਾਜ਼ਾਰਾਂ ਤੇ ਗਲੀਆਂ ਦੀ ਗੱਲਾਂ ਕਰੀਏ ਤੇ ਬਹੁਤ ਹੀ ਖੁੱਲੀਆਂ ਡੁੱਲੀਆਂ ਗਲੀਆਂ ਨੇ ਤੇ ਬਾਜ਼ਾਰ ਨੇ। ਇਹਨਾਂ ਖੁੱਲੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਅਗਰ ਗੌਰ ਕਰੀਏ ਤੇ ਬਹੁਤ ਹੀ ਪੁਰਾਣੀਆਂ ਹਵੇਲੀਆਂ ਤੇ ਪੁਰਾਣੇ ਮਕਾਨ ਅੱਜ ਵੀ ਨਜ਼ਰ ਆਉਂਦੇ ਨੇ ਔਰ ਮਾਲੂਮ ਹੁੰਦਾ ਕਿ ਪਹਿਲੇ ਇੱਥੇ ਹਿੰਦੂ ਤੇ ਸਿੱਖ ਰਹਿੰਦੇ ਰਹੇ ਨੇ। ਮਿੱਤਰੋ, ਇਸ ਮਕਾਨ ਦੀ ਤਰਜ਼ੇ ਤਾਮੀਰ ਦੱਸਦੀ ਪਈ ਹੈ ਕਿ ਇੱਥੇ ਵੀ ਜ਼ਿੰਦਗੀ ਭਰਪੂਰ ਤਰੀਕੇ ਨਾਲ ਗੁਜ਼ਾਰੀ ਗਈ ਹੈ। ਮਿੱਤਰੋ, ਇਹ ਬੂਹੇ ਨਾਲ ਲਮਕਦਾ ਹੋਇਆ ਜੰਦਰਾ ਬਹੁਤ ਸਾਰੀਆਂ ਦਾਸਤਾਨਾਂ ਦੀ ਅਕਾਸ਼ੀ ਕਰ ਰਿਹਾ ਹੈ। ਇਹੋ ਜੀ ਪੁਰਾਣੀ ਹਵੇਲੀ ਮਿੱਤਰੋ ਤੁਹਾਨੂੰ ਇੱਕ ਹੋਰ ਵੀ ਵਿਖਾਵਾਂਗੇ ਜਿਹੜੀ ਕਿ ਬਹੁਤ ਬੜੀ ਹਵੇਲੀ ਹੈ ਔਰ ਉਸ ਦਾ ਦਰਵਾਜ਼ਾ ਵੀ ਬੜੀ ਖੂਬਸੂਰਤੀ ਨਾਲ ਬਣਾਇਆ ਗਿਆ ਹੈ। ਲੇਕਿਨ ਉਸ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ, ਲਾਈਕ ਕਰ ਦੇਵੋ, ਅੱਛਾ ਜਿਹਾ ਕਮੈਂਟ ਕਰ ਦੇਣਾ ਔਰ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰ ਦੇਣਾ ਤਾਂ ਕਿ ਮੇਰਾ ਹਰ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ।
ਸੱਜਣੋ ਤੇ ਮਿੱਤਰੋ, ਇਸ ਪਿੰਡ ਦੇ ਵਿੱਚ ਖਾਲੀਆਂ ਤੇ ਨਾਲੀਆਂ ਦਾ ਨਿਜ਼ਾਮ ਬਹੁਤ ਹੀ ਬਸੀਦਾ ਹੋ ਚੁੱਕਿਆ ਹੈ ਔਰ ਜਿਹੜੇ ਸੋਲੰਗ ਲੱਗੇ ਸਨ ਉਹਨਾਂ ਤੇ ਵੀ ਮਿੱਟੀ ਆ ਚੁੱਕੀ ਹੈ। ਹੁਣ ਉਹ ਮਿੱਟੀ ਦੇ ਥੱਲੇ ਦਬ ਚੁੱਕੇ ਨੇ। ਇਸ ਵਕਤ ਪਿੰਡ ਦੇ ਵਿੱਚ ਕਾਫੀ ਸਾਰੇ ਤਰੱਕਿਆਤੀ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੱਜਣੋ ਤੇ ਮਿੱਤਰੋ, ਇਹ ਤੁਹਾਨੂੰ ਅਸੀਂ ਵਿਖਾ ਰਹੇ ਇੱਕ ਹੋਰ ਹਵੇਲੀ ਜਿਹੜੀ ਕਿ ਬਹੁਤ ਹੀ ਪੁਰਾਣੀ ਤਰਜ਼ ਤਾਮੀਰ ਤੇ ਤਾਮੀਰ ਹੋਈ ਹੈ। ਮਿੱਤਰੋ, ਇਸ ਦਰਵਾਜ਼ੇ ਦੀ ਖੂਬਸੂਰਤੀ ਤੇ ਇਹਦੇ ਨਕਸ਼ੋ ਨਿਗਾਰ ਬਹੁਤ ਵੱਡੇ ਰਾਜਿਆਂ ਦੀ ਹਵੇਲੀਆਂ ਦੇ ਦਰਵਾਜ਼ਿਆਂ ਦੇ ਨਾਲ ਬਿਲਕੁਲ ਮਿਲਦੇ ਜੁਲਦੇ ਨੇ। ਸਿਆਣੇ ਗੱਲਾਂ ਕਰਦੇ ਹੁੰਦੇ ਨੇ ਕਿ ਉੱਚੀਆਂ ਹਵੇਲੀਆਂ ਵੱਡੇ ਸਰਦਾਰਾਂ ਦੀਆਂ ਹੀ ਹੁੰਦੀਆਂ ਨੇ ਤੇ ਯਕੀਨਨ ਇਹ ਹਵੇਲੀ ਵੀ ਕਿਸੇ ਵੱਡੇ ਸਰਦਾਰ ਦੀ ਹੀ ਹੋ ਸਕਦੀ ਹੈ, ਖਾ ਉਹ ਮੁਸਲਮਾਨ ਸੀ, ਹਿੰਦੂ ਸੀ ਜਾਂ ਸਿੱਖ ਸਰਦਾਰ ਸੀ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਤੁਸੀਂ ਇੱਕ ਨਵਾਂ ਪਿੰਡ ਵੇਖਿਆ, ਚੱਕ ਨੰਬਰ 9 KB ਸੰਵਾਂਵਾਲਾ, ਤਹਿਸੀਲ ਜ਼ਿਲ੍ਹਾ ਪਾਕਪਤਨ। ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਿਆ ਜੇ ਕਿ ਅੱਜ ਦੀ ਵੀਡੀਓ ਕੈਸੀ ਲੱਗੀ, ਅੱਜ ਦਾ ਪਿੰਡ ਤੁਹਾਨੂੰ ਕੈਸਾ ਲੱਗਿਆ। ਮਿਲਾਂਗੇ ਇਨਸ਼ਾਅੱਲਾ ਕਿਸੇ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।